ਸੋ ਰਮਨ ਜੀ, ਅਪੀਲ ਕੋਰਟ ਨੇ ਇੱਕ ਰਿਵਿਊ ਕਰਨਾ HOS ਦਾ ਜੋ ਸ਼ਾਰਟ ਹਾਲ ਡਰਾਈਵਰ ਬ੍ਰੇਕ ਰਿਕੁਆਇਰਮੈਂਟ ਸੀ ਉਹਨੂੰ ਰਿਵਿਊ ਕਰਨ ਤੋਂ ਨਾ ਕਰ ਦਿੱਤੀ ਆ। ਜੀ ਬਿਲਕੁਲ, ਇਹ ਕੇਸ ਫਾਈਲ ਹੋਇਆ ਸੀਗਾ ਜਦੋਂ ਆਵਰਸ ਆਫ ਸਰਵਿਸ ਚੇਂਜਸ ਆਈਆਂ ਸੀ। ਕੋਵਿਡ ਪ੍ਰੀ ਕੋਵਿਡ ਸੀਗਾ ਤੇ ਕੋਵਿਡ ਦੇ ਵਿੱਚ ਜਿਹੜਾ ਇਹ ਲਾਗੂ ਹੋਈਆਂ ਸੀਗੀਆਂ ਜਦੋਂ 2020 ਸ਼ੁਰੂ ਹੋਇਆ, ਤੇ ਜਿਹੜੀਆਂ 4 ਮੇਨ ਜਿਹੜੀਆਂ ਚੇਂਜਸ ਆਈਆਂ ਸੀਗੀਆਂ ਉਹਨਾਂ ਦੇ ਉੱਤੇ ਜਿਹੜੀਆਂ ਇਹ ਟੀਮਸਟਰ ਯੂਨੀਅਨ ਤੇ 3 ਨਾਨ ਪ੍ਰੋਫਿਟਸ ਜਿਹੜੀਆਂ ਹੈਗੀਆਂ ਉਹਨਾਂ ਨੇ ਕੇਸ ਕੀਤਾ ਸੀਗਾ, ਜਿਹਦੇ ਮੈਂ ਦੱਸਦਿਆਂ ਇਹਨਾਂ ਦੇ ਵਿੱਚ ਜਿਹੜੇ ਸੀਗੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰਸ, advocates for highway and auto safety, citizens for reliable and safe highways ਤੇ parents against tired truckers। ਇਹ 4 ਜਿਹੜੇ ਸੀ, ਇੱਕ ਟੀਮਸਟਰ ਸੀ ਤੇ 3 ਨਾਨ ਪ੍ਰੋਫਿਟ ਸੀ। ਇਹਨਾਂ ਨੇ ਲੌਸੂਟ ਕੀਤਾ ਸੀਗਾ ਕਿ ਜਿਹੜੀਆਂ 2 ਸਪੈਸੀਫਿਕਲੀ ਚੀਜ਼ਾਂ ਹੈਗੀਆਂ, ਜਿਹੜੇ 2 ਚੇਂਜਸ ਹੈਗੀਆਂ ਉਹਨਾਂ ਨੂੰ ਬਦਲਿਆ ਜਾਵੇ। ਇੱਕ ਜਿਹੜੀ 30 ਮਿੰਟ ਦੀ ਬ੍ਰੇਕ ਹੈਗੀ ਸੀਗੀ ਕਿ ਜਿਹੜੀ ਪਹਿਲਾਂ ਹੁੰਦੀ ਸੀਗੀ ਕਿ ਤੁਸੀਂ 8 ਘੰਟੇ ਬਾਅਦ ਆਫ ਡਿਊਟੀ ਬ੍ਰੇਕ ਲੈਣੀ ਹੈਗੀ ਆ, ਉਹ ਤੁਸੀਂ ਹੁਣ ਜਦੋਂ ਡਰਾਈਵਰ ਦੀ ਮਰਜ਼ੀ ਆ ਉਦੋਂ ਔਨ ਡਿਊਟੀ ਨਾਟ ਡਰਾਈਵਿੰਗ ਜਾਂ ਰਾਦਰ ਦੈਨ ਆਫ ਡਿਊਟੀ ਲੈ ਸਕਦਾ ਹੈਗਾ। ਸੋ ਉਹ ਇੱਕ ਬੜਾ ਵੱਡਾ ਚੈਲੰਜ ਹੁੰਦਾ ਸੀਗਾ 8 ਘੰਟੇ ਦੇ ਬਾਅਦ ਅੱਧੇ ਘੰਟੇ ਦੀ ਆਫ ਡਿਊਟੀ ਪਾਉਣੀ। ਤੇ ਹੁਣ ਇਹ ਆ ਕਿ ਤੁਸੀਂ ਔਨ ਡਿਊਟੀ ਨਾਟ ਡਰਾਈਵਿੰਗ ਦੇ ਵਿੱਚ ਉਹ ਆਪਣੀ 30 ਮਿੰਟ ਬ੍ਰੇਕ ਜਦੋਂ ਤੁਹਾਡਾ ਦਿਲ ਕਰਦਾ ਉਹਨੂੰ ਤੁਸੀਂ ਠੀਕ ਕਰ ਸਕਦੇ, ਉਹਨੂੰ ਲੈ ਸਕਦੇ ਹੈਗੇ ਆ। ਤੇ ਉਸ ਤੋਂ ਬਾਅਦ ਜਿਹੜੀ ਸੈਕਿੰਡ ਚੀਜ਼ ਉੱਤੇ ਇਹਨਾਂ ਨੇ ਜਿਹੜਾ ਇਤਰਾਜ਼ ਜਤਾਇਆ ਸੀਗਾ ਉਹ ਸੀਗਾ ਕਿ ਜਿਹੜੀ 100 ਏਅਰ ਮਾਈਲ ਰੇਡੀਅਸ ਨੂੰ ਵਧਾ ਕੇ 150 ਏਅਰ ਮਾਈਲ ਰੇਡੀਅਸ ਕਰਤਾ ਸੀਗਾ, ਜਿੱਥੇ ਕਿ 12 ਘੰਟੇ ਦੀ ਸ਼ਿਫਟ ਵਧਾ ਕੇ 14 ਘੰਟੇ ਕਰਤਾ ਸੀ। ਸੋ ਆਬਵੀਅਸਲੀ ਟੀਮਸਟਰ ਵੱਲੋਂ ਇਹ ਇਤਰਾਜ਼ ਜਤਾਇਆ ਗਿਆ ਸੀ ਕਿ ਲੋਕ ਜਿਹੜੇ ਸਾਡੇ ਵਰਕਰਸ ਹੈਗੇ ਆ ਉਹਨਾਂ ਦੀ ਸੇਫਟੀ ਤੇ ਉਹਨਾਂ ਦੀ ਹੈਲਥ ਦੇ ਉੱਤੇ ਇਸ਼ੂ ਹੈਗਾ, ਤੇ ਜਿਹੜੀ FMCSA ਹੈਗੀ ਆ ਉਹਨਾਂ ਨੇ ਸਫੀਸ਼ੀਐਂਟਲੀ ਇਹਨੂੰ ਐਕਸਪਲੇਨ ਨਹੀਂ ਕੀਤਾ ਹੈਗਾ, ਇਹਨੂੰ ਸਹੀ ਤਰ੍ਹਾਂ ਕੀਤਾ ਨਹੀਂ ਹੈਗਾ। ਸੋ ਇਸ ਦੇ ਉੱਤੇ ਕੋਰਟ ਨੇ ਇਹਨੂੰ ਸੁਣ ਤੋਂ ਨਾ ਕਰਤੀ ਜਾਂ ਇਹਨੂੰ ਰਿਵਿਊ ਕਰਨ ਤੋਂ ਨਾ ਕਰਤੀ ਅਪੀਲ ਕੋਰਟ ਨੇ। ਸੋ ਜਿਹੜੀ US ਅਪੀਲ ਕੋਰਟ ਡਿਸਟ੍ਰਿਕਟ ਆਫ ਕੋਲੰਬੀਆ ਸਰਕਟ ਦੀ ਉਹਨਾਂ ਨੇ ਇਸ ਤੇ ਨਾ ਕੀਤੀ ਹੈ। ਸੋ ਹੁਣ ਸਿੰਪਲੀ ਜਿਹੜਾ ਇਹ ਚੀਜ਼ ਹੈਗੀ ਆ ਉਹਨੇ ਕੋਰਟ ਨੇ ਇਹ ਕਿਹਾ ਹੈਗਾ ਕਿ FMCSA ਨੇ ਸਫੀਸ਼ੀਐਂਟ ਜਿਹੜਾ ਉਹਦੇ ਬਾਰੇ ਦੀ ਗੱਲ ਕੀਤੀ ਹੈ ਜਾਂ ਸਫੀਸ਼ੀਐਂਟਲੀ ਉਹਦੇ ਬਾਰੇ ਸਾਰਾ ਕੁਛ ਕੀਤਾ ਹੈ, ਦੱਸਿਆ ਆ। ਸੋ ਉਸ ਤੋਂ ਪਹਿਲਾਂ ਇਹ ਚੇਂਜਸ ਹੋਣ ਤੋਂ ਪਹਿਲਾਂ ਉਹਨਾਂ ਨੇ ਸਫੀਸ਼ੀਐਂਟਲੀ ਇਹਨੂੰ ਸਾਰਾ ਜਿਹੜਾ ਮਤਲਬ ਕਿ ਇਹਦੇ ਉੱਤੇ ਸਾਰਾ ਕੰਮ ਕੀਤਾ ਹੈ। ਸੋ ਇਸ ਕਰਕੇ ਇਹਦੇ ਬਾਰੇ ਦੇ ਵਿੱਚ ਗੱਲ ਜਾਰੀ ਨਹੀਂ ਕੀਤੀ ਜਾ ਸਕਦੀ। ਇਹ ਲੱਗਦਾ ਸੀਗਾ 2020 ਜਾਂ 21 ਦੇ ਵਿੱਚ ਲੱਗਦਾ ਸੀਗਾ ਕਿ ਸ਼ਾਇਦ ਇਹ 4 ਦੇ 4 ਹੀ ਜਿਹੜੇ ਰੋਲ ਬੈਕ ਹੋ ਜਾਣ, ਸ਼ਾਇਦ ਹੋ ਸਕਦਾ 4 ਦੀ 4 ਚੇਂਜਸ ਜਿਹੜੀਆਂ ਇਹ ਰਿਵਰਸ ਕਰ ਦਿੱਤੀਆਂ ਜਾਣ। ਪਰ ਹੁਣ ਲੱਗ ਰਿਹਾ ਕਿ ਜਿਹੜੀ ਪਹਿਲੇ ਹੀ ਉਹਨਾਂ ਦੀ ਜਿਹੜੀ ਕੋਰਟ ਕੇਸ ਹੈਗਾ ਉਹਦੇ ਵਿੱਚ ਉਹਨੂੰ ਹਾਰ ਮਿਲੀ ਆ। ਸੋ ਲੱਗਦਾ ਨਹੀਂ ਕਿ ਇਹ ਜਿਹੜੀਆਂ ਚੇਂਜਸ ਆ ਹੁਣ ਰੋਲ ਬੈਕ ਹੋ ਸਕਦੀ ਹੈ ਛੇਤੀ।